ਲੋਹਾਰ ਨੂੰ ਸ਼ੌਕ ਨੌਕਰੀ ਦਾ, ਕਰਕੇ ਖਾਂਦਾ ਏ ਨੇਕ ਕਮਾਈਆਂ। ਵਿਗੜ ਗਿਆ ਕੰਮ ਲੋਹਾਰ ਤੋਂ, ਕੋਲੋਂ ਗਾਲੀ ਬਾਂਦਰ ਨੇ ਚਾਹ ਸੁਣਾਈਆਂ। ਨਿਜ਼ਾਮੇ ਫੜੀ 26 ਹੱਥ ਜੰਗਾਲ ਦੀ, ਗੋਰੇ ਦੇ ਮੋਢੇ ਤੋਂ ਮੁੱਢੀਆਂ ਲਾਈਆਂ। ਪੰਜਾਬੀ ਕਹਾਣੀ ਨਿਜ਼ਾਮ ਲੋਹਾਰ। ਲਿਖਾਰੀ ਇਫਤਖਾਰ ਵੜੈਚ ਕਾਲਰਵੀ। ਆਵਾਜ਼ ਅਜਮਲ ਸਿਕੰਦਰੀ। ਜਦੋਂ ਵੀ ਕੋਈ ਨਾਇਨਸਾਫੀ ਦੇ ਖਿਲਾਫ ਲੜਦਾ ਏ ਤੇ ਮੁਰਵਜ ਕਾਨੂੰਨ ਵਿੱਚ ਇਹ ਗੱਲ ਗੈਰ ਕਾਨੂੰਨੀ ਏ। ਹਾਲਾਤ ਖਿਲਾਫ ਲੜਨ ਵਾਲਾ ਬੰਦਾ ਦਰਅਸਲ ਹਾਲਾਤ ਦਾ ਬਾਗੀ ਬਣਾਇਆ ਹੋਇਆ ਬੰਦਾ ਹੁੰਦਾ ਏ। ਅੰਗਰੇਜ਼ ਨੇ ਜਿਨ੍ਹਾਂ ਲੋਕਾਂ ਨੂੰ ਡਾਕੂ ਆਖਿਆ ਏ, ਉਹਨਾਂ ਡਾਕੂਆਂ ਦਾ ਪਿਛੋਕੜ ਜਦੋਂ ਵੀ ਵਾਚਣ ਦੀ ਕੋਸ਼ਿਸ਼ ਕਰੋ ਦੇ ਉਹਦੇ ਪਿੱਛੇ ਨਾਇਨਸਾਫੀ ਦੀ ਕੋਈ ਨਾ ਕੋਈ ਦਾਸਤਾਨ ਹੋਵੇਗੀ। ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤੇ ਉਹਨਾਂ ਤੋਂ ਜਰ ਨਾ ਹੋਇਆ, ਉਹ ਲੋਕ ਆਕੀ ਹੋ ਗਏ। ਨਿਜ਼ਾਮ ਦੇ ਪਿੱਛੇ ਵੀ ਨਾਇਨਸਾਫੀ ਦੀ ਇੱਕ ਇੰਜੇ ਦੀ ਕਹਾਣੀ ਹੈ। ਪੰਜਾਬ ਦੀਆਂ ਪੁਰਾਣੀਆਂ ਰਵਾਇਤ ਤੋਂ ਇਲਮ ਹੁੰਦਾ ਹੈ ਭਈ ਨਿਜ਼ਾਮ ਲੋਹਾਰ ਸਕੂਲ ਵਿੱਚ ਪੜ੍ਹਦਾ ਵੀ ਰਿਹਾ ਹੈ ਤੇ ਫਿਰ ਫੌਜ ਵਿੱਚ ਨੌਕਰੀ ਵੀ ਕਰਦਾ ਰਿਹਾ ਹੈ। ਲੋਹਾਰ ਨੂੰ ਸ਼ੌਕ ਨੌਕਰੀ ਦਾ, ਕਰਕੇ ਖਾਂਦਾ ਏ ਨੇਕ ਕਮਾਈਆਂ। ਵਿਗੜ ਗਿਆ ਕੰਮ ਲੋਹਾਰ ਤੋਂ, ਕੋਲੋਂ ਗਾਲੀ ਬਾਂਦਰ ਨੇ ਚਾਹ ਸੁਣਾਈਆਂ। ਨਿਜ਼ਾਮੇ ਫੜੀ 26 ਹੱਥ ਜੰਗਾਲ ਦੀ, ਗੋਰੇ ਦੇ ਮੋਢੇ ਤੋਂ ਮੁੱਢੀਆਂ ਲਾਈਆਂ। ਨਿਜ਼ਾਮ ਲੋਹਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਸੋਲ ਵਿੱਚ ਜੰਮਿਆ ਸੀ। ਅੰਗਰੇਜ਼ ਅਫਸਰ ਨੂੰ ਕਤਲ ਕਰਕੇ ਮਫਰੂਰ ਹੋ ਗਿਆ। ਇੱਕ ਰਾਤੀ ਨਿਜ਼ਾਮ ਆਪਣੇ ਘਰ ਸੋਲੀ ਗਿਆ ਤੇ ਉਹਨੇ ਡਿੱਠਾ ਭਈ ਮਾਂ ਮਰ ਗਈ ਏ ਤੇ ਜਵਾਨ ਭੈਣ ਦਾ ਵੀ ਮੰਦਾ ਹਾਲ ਏ। ਨਿਜ਼ਾਮ ਦੀ ਭੈਣ ਨੇ ਨਿਜ਼ਾਮ ਨੂੰ ਦੱਸਿਆ, ਕੋਲ ਤੈਨੂੰ ਲੱਭਦਾ ਲੱਭਦਾ ਇੱਥੇ ਆਇਆ ਸੀ ਤੇ ਸਾਡੀ ਬੇਬੇ ਨੂੰ ਮਾਰ ਕੇ ਸੱਟ ਗਿਆ ਏ। ਇਸ ਹਾਦਸੇ ਨੇ ਨਿਜ਼ਾਮ ਨੂੰ ਬੰਨ੍ਹ ਕੇ ਰੱਖ ਛੱਡਿਆ। ਜ਼ਾਲਮ ਫਰੰਗੀ ਨੇ ਉਹਦੇ ਸਿਰ ਤੇ ਮਾਂ ਨੂੰ ਨਹੀਂ ਰਹਿਣ ਦਿੱਤਾ। ਉਸੇ ਰਾਤ ਉਹਨੇ ਆਪਣੀ ਭੈਣ ਦਾ ਨਿਕਾਹ ਆਪਣੇ ਸੱਜਣ ਸ਼ਫੀ ਨਾਲ ਪੜਾ ਦਿੱਤਾ ਤੇ ਆਪ ਇੱਕ ਉਜੜੀ ਹੋਈ ਹਵੇਲੀ ਵਿੱਚ ਪਨਾਹ ਲੈ ਲਈ। ਅਗਲੀ ਰਾਤੀ ਥਾਣੇ ਅੱਪੜ ਕੇ ਨਿਜ਼ਾਮ ਨੇ ਕਪਤਾਨ ਕੋਲ ਦੀਆਂ ਆਪਣੀ ਛਵੀ ਨਾਲ ਆਂਦਰਾਂ ਬਾਹਰ ਕੱਢ ਦਿੱਤੀਆਂ। ਸਵੇਰੇ ਜਦੋਂ ਅੰਗਰੇਜ਼ ਕਪਤਾਨ ਕੋਲ ਦੇ ਕਤਲ ਦੀ ਖੁਸ਼ਖਬਰੀ ਲੋਕਾਂ ਵਿੱਚ ਖਿਲਰੀ ਤੇ ਪਿੰਡਾਂ ਵਿੱਚ ਢੋਲ ਵੱਜਣ ਤੇ ਛੋਰ ਨੱਚਣ ਲੱਗ ਪਏ। ਕਪਤਾਨ ਕੋਲ ਦੇ ਕਤਲ ਬਾਰੇ ਅਜੇ ਤ੍ਰਿੰਜਣਾ ਤੰਦੂਰਾਂ ਦਾਰਿਆਂ ਵਿੱਚ ਚਰਚੇ ਹੋ ਰਹੇ ਸਨ ਕਿ SSP ਰੋਨਾਲਡ ਦੀ ਵਲੂੰਦਰੀ ਹੋਈ ਲੋਥ ਧੁੱਪ ਸੜੀ ਪੱਤਣ ਤੇ ਰੋਈ ਨਾਲੇ ਵਿੱਚ ਵੇਖੀ ਗਈ। ਜਦੋਂ ਅੰਗਰੇਜ਼ ਪੁਲਿਸ ਉੱਥੇ ਧੁੱਪ ਸੜੀ ਪੱਤਣ ਅਪੜੀ ਤੇ ਨਿਜ਼ਾਮ ਲੋਹਾਰ ਦੀ ਬਰਛੀ ਰੋਨਾਲਡ ਦੀ ਛਾਤੀ ਵਿੱਚ ਖੁੱਭੀ ਹੋਈ ਸੀ। ਨਿਜ਼ਾਮ ਲੋਹਾਰ ਪਹਿਲੋਂ ਅੰਗਰੇਜ਼ ਲਈ ਇੱਕ ਮਿਹਣਾ ਬਣਿਆ, ਫਿਰ ਹੌਲੀ ਹੌਲੀ ਫਰੰਗੀ ਦੀਆਂ ਹੱਡੀਆਂ ਵਿੱਚ ਲੱਥ ਜਾਣ ਵਾਲਾ ਡਰ ਬਣ ਗਿਆ। ਸਾਡੀਆਂ ਗੁਮਸਾਨਾਂ ਵਿੱਚ ਪੰਜਾਬ ਦੇ ਤੇ ਮੋਰਚੇ ਨਾਲ ਸਰਕਾਰ ਦੇ। ਨਿਜ਼ਾਮ ਲੋਹਾਰ ਦੀ ਸੰਗਤ ਤੇ ਚਾਰ ਯਾਰੀ ਵੀ ਦੇਸ ਪੰਜਾਬ ਦੇ ਉਹਨਾਂ ਜੀਦਾਰ ਗੱਭਰੂਆਂ ਨਾਲ ਸੀ ਜਿਨ੍ਹਾਂ ਦੀ ਗੈਰਤਮੰਦੀ ਤੇ ਬਹਾਦਰੀ ਦੀ ਸਹੁੰ ਧਰਤੀ ਦੇ ਸਭੇ ਦੁਆਬੇ ਚੁੱਕਦੇ ਨੇ। ਦੁਆਬਿਆਂ ਦੇ ਦੇਸ਼ ਦੇ ਲੋਕ ਵੀ ਨਿਜ਼ਾਮ ਤੇ ਉਹਦੇ ਜੋਟੀਦਾਰਾਂ ਲਈ ਢਿੱਡੋ ਦੁਆਈ ਕਰਿੰਦੇ ਸਨ। ਨਿਜ਼ਾਮ ਦੇ ਟੋਲੇ ਨੇ ਆਪਣੀ ਸਾਰੀ ਹਯਾਤੀ ਵਿੱਚ ਇੱਕ ਵੀ ਮਾੜੇ ਹਮਾਤੜ ਦਾ ਜੁਗਾ ਨਹੀਂ ਫਰੋਲਿਆ। ਇਹਨਾਂ ਸਪੁੱਤਰਾਂ ਨੇ ਹਮੇਸ਼ਾ ਮਹੱਲਾ ਮਾੜੀਆਂ ਵਾਲਿਆਂ ਨੂੰ ਲੁੱਟਿਆ, ਲੁੱਟ ਦੇ ਮਾਲਾਂ ਦੀਆਂ ਗਰੀਬਾਂ ਵਿੱਚ ਬਾਰਿਸ਼ਾਂ ਕੀਤੀਆਂ। ਫਿਰੋਜ਼ਪੁਰ ਦੇ ਚੇਤ ਸਿੰਘ ਤੇ ਮਲਕੀਤ ਸਿੰਘ, ਨਾਦਰੀ ਭੱਟੀ, ਲਛਮਣ ਸਿੰਘ, ਚਿਰਾਗ ਮਾਛੀ, ਜਬਰੂ ਨਾਈ, ਕਪੂਰ ਸਿੰਘ, ਵਧਾਵਾ ਸਿੰਘ ਵਹਿੜਵਾਲੀਆ, ਭੋਲਾ ਘੁਮਿਆਰ, ਨਵਾਬ ਜੱਟੂ, ਇਹਨਾਂ ਸਾਰਿਆਂ ਵਰਿਆਵਾਂ ਦੇ ਨਾਂ ਦੇਸ਼ ਦੀ ਤਾਰੀਖ ਵਿੱਚ ਸੁਨਹਿਰੇ ਅੱਖਰਾਂ ਨਾਲ ਲਿਖੇ ਜਾਣੇ ਚਾਹੀਦੇ ਨੇ। ਕਪੂਰ ਸਿੰਘ ਮੁਦੱਕਾ ਤੇ ਗੰਮਾ ਮਾਣ ਨੂੰ ਲੋਕ ਗੀਤਾਂ ਵਿੱਚ ਸਾਂਦਲਬਾਰ ਦਾ ਸਵਾਂ ਆਖਿਆ ਗਿਆ ਹੈ। ਨਿਜ਼ਾਮ ਲੋਹਾਰ ਨੇ ਤਹਿਸੀਲ ਕਸੂਰ ਦੇ ਪਿੰਡ ਰੁਕਣਪੁਰ ਦੇ ਸੂਦਖੋਰਾਂ ਨੂੰ ਲੁੱਟਿਆ। ਜਦੋਂ ਵਰਿਆਮਾਂ ਦਾ ਇਹ ਲਸ਼ਕਰ ਮਾਂਗਾ ਦੇ ਸਾਹੂਕਾਰਾਂ ਨੂੰ ਲੁੱਟ ਕੇ ਪਿਛਾਂ ਪਰਤਿਆ ਤੇ ਇਹਨਾਂ ਜ਼ਿਲ੍ਹਾ ਲਾਹੌਰ ਦੇ ਪਿੰਡ ਉਤਾਣੀ ਵਿੱਚ ਝੱਟ ਘੜੀ ਆਰਾਮ ਕੀਤਾ। ਉਤਾਣੀ ਦੇ ਪੁਰਾਣੇ ਬੁੱਢੇ ਇਸ ਗੱਲ ਦੀ ਅੱਜ ਵੀ ਗਵਾਹੀ ਦਿੰਦੇ ਨੇ। ਵਹਿੜਵਾਲ ਦੀ ਇੱਕ ਰੰਡੀ ਖਤਰੈਣ ਦੇ ਬੰਦਿਆਂ ਨੇ ਆਸੇ ਪਾਸੇ ਦੇ ਲੋਕਾਂ ਨੂੰ ਬਹੁ ਸਤਾ ਕੀਤਾ ਹੋਇਆ ਸੀ। ਨਿਜ਼ਾਮ ਲੋਹਾਰ ਤੇ ਉਹਦੇ ਸੰਗੀਆਂ ਨੇ ਵਹਿੜਵਾਲ ਪੜ੍ਹ ਕੇ ਖਤਰੈਣ ਦੇ ਚੇਲਿਆਂ ਨੂੰ ਮਾਰ ਮਾਰ ਕੇ ਤਵਾਏ ਲਾ ਦਿੱਤੇ ਤੇ ਮੋਏ ਖਤਰੀ ਦੀ ਰੰਡੀ ਦੇ ਮਾਲ ਨੂੰ ਲੁੱਟ ਕੇ ਗਰੀਬਾਂ ਦੇ ਘਰਾਂ ਵਿੱਚ ਛੱਟੇ ਮਾਰ ਦਿੱਤੇ। ਇੱਕ ਵਾਰੀ ਬਛੋਕੇ ਦੇ ਕੇਸਰ ਸਿੰਘ ਨੇ ਮੁਖਬਰੀ ਕਰਕੇ ਦੀਵਾ ਸਿੰਘ ਮਾਨ ਨੂੰ ਫੜਵਾ ਦਿੱਤਾ। ਜਬਰੂ ਨਿਜ਼ਾਮ ਲੋਹਾਰ ਦੀ ਢਾਣੀ 'ਚੋਂ ਸਭ ਤੋਂ ਅਥਰਾ ਜੀ ਸੀ।
ਜਬਰੂ ਨਾਈ ਹੱਥਾਂ ਦਾ ਸੁੱਚਾ ਤੇ ਹਥਿਆਰਾਂ ਦਾ ਵਾਹ ਧਨੀ ਸੀ। ਜਬਰੂ ਨਾਈ ਨੇ ਚਿਰਾਗੇ ਮਾਛੀ ਨੂੰ ਨਾਲ ਲਿਆ ਤੇ ਦੋਵੇਂ ਜਣੇ ਗੰਡਾਸਿਆਂ ਤੇ ਡਾਂਗਾਂ ਨਾਲ ਕੇਸਰ ਸਿੰਘ ਦੀ ਬੋਟੀ ਕਰਕੇ ਕਾਵਾਂ ਕੁੱਤਿਆਂ ਅੱਗੇ ਸੱਟ ਆਇਆ। ਦੀਵਾ ਮਾਨ ਦੇ ਫੜੇ ਜਾਣ ਦਾ ਸੱਜਣਾ ਨੂੰ ਬਹੁ ਮਨਕ ਸੀ। ਦੀਵਾ ਮਾਨ ਨੂੰ ਗੋਰੇ ਦੀ ਕੈਦ ਤੋਂ ਰਿਹਾ ਕਰਵਾਉਣ ਵਾਸਤੇ ਨਿਜ਼ਾਮ ਨੇ ਆਪਣੇ ਸੰਗੀਆਂ ਨਾਲ ਕਸੂਰ ਜੇਲ੍ਹ ਤੇ ਹੱਲਾ ਬੋਲ ਦਿੱਤਾ। ਦੀਵਾ ਮਾਨ ਨੂੰ ਆਜ਼ਾਦੀ ਲੱਭ ਗਈ ਤੇ ਪੰਜਾਬ ਦੇ ਸੂਰਮੇ ਪੁੱਤਰ ਫਰੰਗੀ ਦੇ ਭਾਰੂਆਂ ਨੂੰ ਗੋਲੀਆਂ ਨਾਲ ਵਿੰਨ੍ਹਦੇ ਤੇ ਸ਼ੇਰਾਂ ਵਾਂਗਰ ਗੱਜਦੇ ਬੇਲੇ ਵੱਲ ਟੁਰ ਗਏ। ਨਾਦਰੀ ਭੱਟੀ ਦੇ 3 ਇਨਕਲਾਬੀ ਸਾਥੀ ਰਿਆਸਤ ਬੀਕਾਨੇਰ ਦੇ ਮਹਾਰਾਜਾ ਦੀ ਜੇਲ੍ਹ ਵਿੱਚ ਸਨ। ਦੀਵਾ ਮਾਨ ਨੂੰ ਰਿਹਾ ਕਰਵਾਉਣ ਮਗਰੋਂ ਨਿਜ਼ਾਮ ਦੇ ਜੀਦਾਰ ਬੇਲੀਆਂ ਦਾ ਇਹ ਦਰਿਆ ਰਿਆਸਤ ਬੀਕਾਨੇਰ ਨੂੰ ਵਗ ਗਿਆ। ਮਹਾਰਾਜਾ ਬੀਕਾਨੇਰ ਦੇ ਰਾਖੇ ਦਸਤੇ ਦਾ ਸਾਲਾਰ ਸੂਬਾ ਸੂਰਾਂ ਵਾਂਗਰ ਫਿਟਿਆ ਹੋਇਆ ਸੀ। ਸੂਬੇ ਨੇ ਪੰਜਾਬ ਦੇ ਮਹਿੰਗੇ ਸਪੁੱਤਰ ਗੰਮਾ ਮਾਨ ਨੂੰ ਸ਼ਹੀਦ ਕਰ ਦਿੱਤਾ। ਜਬਰੂ ਨਾਈ ਆਪਣੇ ਸੱਜਣ ਦਾ ਵਿਛੋੜਾ ਜਰ ਨਾ ਸਕਿਆ ਤੇ ਲਾਲ ਤੂਫਾਨ ਬਣ ਕੇ ਸੂਬੇ ਉੱਤੇ ਚੜ੍ਹ ਪਿਆ ਤੇ ਸੂਬੇ ਦੀ ਰੱਤ ਨਾਲ ਆਪਣੇ ਬਦਲੇ ਦੀ ਭਾਅ ਬੁਝਾਈ। ਤਹਿਸੀਲ ਚੂਣੀਆਂ ਦੇ ਪਿੰਡ ਖੰਭੇ ਦੇ ਸਰਦਾਰ ਬਲਾਕਾ ਸਿੰਘ ਆਨਰੇਰੀ ਮੈਜਿਸਟ੍ਰੇਟ ਤੇ ਫੋਲਾ ਸਿੰਘ ਸਿਪਾਹੀ ਨੂੰ ਵੀ ਜਬਰੂ ਨਹੀਂ ਖਪਿਆ ਸੀ। ਗਸੀਟਾ ਚੂੜਾ, ਨੱਥੂ ਮਾਰਾ ਤੇ ਪ੍ਰੇਮਾ ਸਾਂਸੀ ਵੀ ਨਿਜ਼ਾਮ ਲੁਹਾਰ ਦੇ ਜਿਗਰੀ ਸੱਜਣ ਸਨ। ਇਹਨਾਂ ਤਿੰਨਾਂ ਜਵਾਨਾਂ ਦੇ ਘੋੜਿਆਂ ਦੀਆਂ ਸੁੰਮਾਂ ਨਾਲ ਰਾਵੀ, ਸਤਲਜ ਤੇ ਬਿਆਸ ਦੀ ਧਰਤੀ ਦੇ ਰਾਖਸ਼ਾਂ ਦੀਆਂ ਧੜਕਣਾਂ ਬੰਦ ਹੋ ਜਾਂਦੀਆਂ ਸਨ। ਨੱਥੂ ਖਾਨ ਭੱਟੀ ਵੀ ਪੰਜਾਬ ਦੇ ਉਸ ਪਾਸੇ ਦਾ ਇੱਕ ਬਖਤਾਂ ਵਾਲਾ ਜੀ ਸੀ, ਜਿਨ੍ਹੇ ਔਕੜਾਂ ਤੇ ਵਕਤਾਂ ਦੀ ਪਰਵਾਹ ਕੀਤਿਆਂ ਬਗੈਰ ਨਿਜ਼ਾਮ ਦਾ ਸੰਗ ਨਿਭਾਇਆ। ਨਿਜ਼ਾਮ ਲੁਹਾਰ ਆਪੂ ਵੀ ਨੱਥੂ ਭੱਟੀ ਦਾ ਆਦਰ ਸਤਿਕਾਰ ਕਰਦਾ ਸੀ। ਇੱਕ ਵਾਰ ਨਿਜ਼ਾਮ ਸਤਲਜ ਪਾਰ ਬਸੰਤ ਦਾ ਮੇਲਾ ਵੇਖ ਕੇ ਇਕੱਲਾ ਹੀ ਆ ਰਿਹਾ ਸੀ ਕਿ ਉਹਦਾ ਟਕਰਾਅ ਇੰਸਪੈਕਟਰ ਲੋਇਸ ਨਾਲ ਹੋ ਗਿਆ। ਨਿਜ਼ਾਮ ਨੇ ਇੰਸਪੈਕਟਰ ਲੋਇਸ ਨੂੰ ਕਤਲ ਕਰ ਦਿੱਤਾ। ਸਾਰੇ ਮੇਲੇ ਵਿੱਚ ਭਾਜੜ ਪੈ ਗਈ, ਪਰ ਇਹਦੇ ਨਾਲ ਨਿਜ਼ਾਮ ਦਾ ਇਨਕਲਾਬੀ ਮਨਸ਼ੂਰ ਤੇ ਸਨੇਹਾ ਪੰਜਾਬ ਦੇ ਦੂਰ ਦਰਾਡੇ ਪਿੰਡਾਂ ਸ਼ਹਿਰਾਂ ਵਿੱਚ ਅਪੜ ਗਿਆ ਤੇ ਲੁਕਾਈ ਨਿਜ਼ਾਮ ਦੇ ਮਿਸ਼ਨ ਨਾਲ ਪਿਆਰ ਕਰਨ ਲੱਗ ਪਈ। ਕੁਝ ਡੰਗਾ ਮਗਰੋਂ ਨਿਜ਼ਾਮ ਲੁਹਾਰ ਨੇ SP ਜਾਨ ਲਿਊ ਨੂੰ ਵੀ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ। ਕਸੂਰ ਦੇ ਨੇੜੇ ਇੱਕ ਪਿੰਡ ਆਸਲ ਦੀ ਇੱਕ ਸਿੱਖ ਰੰਡੀ ਸਵਾਣੀ ਨੂੰ ਨਿਜ਼ਾਮ ਲੁਹਾਰ ਧਰਮ ਦੀ ਮਾਂ ਆਖਦਾ ਹੁੰਦਾ ਸੀ। ਉਸ ਰੰਡੀ ਦਾ ਪੁੱਤਰ ਬੂਟਾ ਸਿੰਘ ਵੀ ਨਿਜ਼ਾਮ ਲੁਹਾਰ ਦੀ ਸੱਕੇ ਭਰਾਵਾਂ ਨਾਲੋਂ ਵੱਧ ਕੇ ਸੇਵਾ ਤੇ ਇੱਜ਼ਤ ਕਰਦਾ ਸੀ। ਉਹਨਾਂ ਦਿਨਾਂ ਬੂਟਾ ਸਿੰਘ ਜੇਲ੍ਹ ਵਿੱਚ ਸੀ। ਨਿਜ਼ਾਮ ਲੁਹਾਰ ਬੂਟਾ ਸਿੰਘ ਦੀ ਮਾਂ ਨੂੰ ਮਿਲਣ ਲਈ ਆਸਲ ਗਿਆ। ਬੂਟਾ ਸਿੰਘ ਦਾ ਚਾਚਾ ਸੋਝਾ ਸਿੰਘ ਇੱਕ ਬੇਜ਼ਮੀਰ ਇਨਸਾਨ ਸੀ। ਸੋਝਾ ਨੇ ਅੰਗਰੇਜ਼ ਪੁਲਿਸ ਨੂੰ ਜਾ ਦੱਸਿਆ ਭਈ ਨਿਜ਼ਾਮ ਲੁਹਾਰ ਅੱਜ ਆਸਲ ਵਿੱਚ ਬੂਟਾ ਸਿੰਘ ਦੇ ਘਰ ਸੁੱਤਿਆ ਹੋਇਆ ਹੈ। ਅੰਗਰੇਜ਼ ਦੀ ਪੁਲਿਸ ਨਿਜ਼ਾਮ ਦੇ ਉੱਤੇ ਪੜ ਗਈ। ਏਡ ਕਟਕ ਤੱਕ ਕਿ ਵੀ ਨਿਜ਼ਾਮਾ ਬੋਰਾ ਚਿੰਤਾ ਨਾ ਹੋਇਆ। ਪੰਜਾਬੀ ਦੇ ਲੋਕ ਗੀਤਾਂ ਤੋਂ ਇਲਮ ਹੁੰਦਾ ਹੈ ਕਿ ਉਸ ਦਿਨ ਚੇਤਰ ਦੀ ਪੰਜਵੀਂ ਸੀ। ਸੈਯਦ ਲਾਲ ਸ਼ਾਹ ਨਾਂ ਦਾ ਇੱਕ ਮੁਸਲਮਾਨ ਮੁਲਾਜ਼ਮ ਅਗਾਂਹ ਵਧਿਆ। ਨਿਜ਼ਾਮ ਲੁਹਾਰ ਸ਼ਾਹ ਨੂੰ ਜਾਣਦਾ ਸੀ। ਨਿਜ਼ਾਮ ਨੇ ਸ਼ਾਹ ਨੂੰ ਆਖਿਆ, ਮੈਂ ਸਾਦਾਤ ਦਾ ਨੌਕਰ ਹਾਂ। ਸ਼ਾਹ ਜੀ ਤੁਹਾਡੇ ਅੱਗੇ ਤਰਲਾ ਹੈ, ਤੁਸੀਂ ਮੇਰੇ ਅੱਗੋਂ ਪਿਛਾਂਹ ਹਟ ਜਾਓ। ਲਾਲ ਸ਼ਾਹ ਆਖਿਆ, ਮੈਂ ਤੈਨੂੰ ਕਤਲ ਕਰਕੇ 5 ਮੁਰੱਬੇ ਜ਼ਮੀਨ ਫਰੰਗੀ ਕੋਲੋਂ ਲੈਣੀ ਹੈ। ਇਹ ਸੁਣਦਿਆਂ ਸਾਰੀ ਨਿਜ਼ਾਮ ਨੇ ਸ਼ਾਹ ਦੇ ਕਾਲਜੇ ਵਿੱਚ ਫੈਰ ਮਾਰਿਆ ਤੇ ਸ਼ਾਹ ਵੱਡੇ ਮਹਲ ਵਾਂਗਰਾਂ ਜ਼ਿਮੀ ਤੇ ਡਿੱਗ ਪਿਆ। ਨਿਜ਼ਾਮ ਲੁਹਾਰ ਨੇ ਕੜਾਈ ਸਿਰ ਤੇ ਮੂਧੀ ਮਾਰੀ ਤੇ ਘੋੜੀ ਨੂੰ ਨਸਾਇਆ। ਸਿਰ ਤੇ ਕੜਾਈ ਕਾਰਨ ਨਿਜ਼ਾਮ ਨੂੰ ਨਜ਼ਰੀ ਕੁਝ ਨਾ ਆਇਆ ਤੇ ਕੜਾਈ ਪਸਾਰ ਦੀ ਸਰਦਲ ਨੂੰ ਵੱਜੀ ਤੇ ਨਿਜ਼ਾਮ ਘੋੜੇ ਸਣੇ ਥੱਲੇ ਡਿੱਗ ਪਿਆ। ਪੁਲਿਸ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ। 48 ਘੰਟੇ ਅੰਗਰੇਜ਼ ਨਿਜ਼ਾਮ ਤੇ ਗੋਲੀਆਂ ਵਰਸਾਂਦਾ ਰਿਹਾ, ਪਰ ਡਰਦਾ ਨੇੜੇ ਨਾ ਢੁਕਿਆ ਕਿ ਮਤਾ ਨਿਜ਼ਾਮ ਜਿਉਂਦਾ ਹੀ ਨਾ ਹੋਵੇ। ਜਦੋਂ ਬੂਟਾ ਸਿੰਘ ਜੇਲੋਂ ਛੁੱਟ ਕੇ ਆਇਆ ਤੇ ਸਭ ਤੋਂ ਪਹਿਲਾਂ ਚਾਚੇ ਸੋਝਾ ਸਿੰਘ ਦੇ ਉੱਤੇ ਅਪੜਿਆ। ਸੋਝਾ ਸਿੰਘ ਨੇ ਬੂਟੇ ਦੇ ਬੜੇ ਤਰਲੇ ਕੀਤੇ, ਪਰ ਬੂਟਾ ਸਿੰਘ ਆਪਣੇ ਸੱਜਣ ਲੁਹਾਰ ਦਾ ਬਦਲਾ ਨਹੀਂ ਛੱਡ ਸਕਦਾ ਸੀ। ਭਾਵੇਂ ਸਗ ਲਈ ਉਹਨੂੰ ਆਪਣੇ ਸੱਕੇ ਚਾਚੇ ਦੇ ਲਹੂ ਦਾ ਦਰਿਆ ਹੀ ਕਿਉਂ ਨਾ ਤਰਨਾ ਪੈਂਦਾ। ਫਜ਼ਰਦਾਂ ਲੱਗਾ ਭਾਉਣ ਚਾਚੇ ਸੋਝੇ ਦੇ ਮਗਰ। ਹੁਣ ਉਸ ਨੂੰ ਆਇਆ 7ਵੀਂ ਮਾੜੀ ਤੇ ਸੁਹਾ ਕੇ ਪੈੜੀ ਟਪਾਈ ਵਿੱਚੋਂ ਸੀਨੇ ਦਿਓ ਦੂਜੀ ਦੇ ਨਾਲ ਆਈਆਂ ਖੋਪੜੀ ਦੀ ਮਿੱਖ ਵੰਜਾ ਕੇ। ਉਸ ਵੇਲੇ ਆਦ ਅਨਵਰੀ ਬੇਲੀਆਂ ਦਾ ਹੱਕ ਇੰਜੇ ਹੁੰਦਾ ਹੈ ਜਿਵੇਂ ਓੜਕ ਬੂਟੇ ਸਿੱਖੇ ਛੱਡਿਆ ਏ ਲੁਹਾਰ ਦੇ ਨਾਲ ਤੋੜ ਨਿਭਾ ਕੇ। ਨਿਜ਼ਾਮ ਲੁਹਾਰ ਦੀ ਸ਼ਹਾਦਤ ਦੇ ਤੀਜੇ ਦਿਨ ਉਹਦੀ ਮਈਅਤ ਨੂੰ ਪੋਸਟਮਾਰਟਮ ਲਈ ਕਸੂਰ ਸਿਵਲ ਹਸਪਤਾਲ ਲਿਆਂਦਾ ਗਿਆ।
ਕੌਮੀ ਹੀਰੋ ਦਾ ਆਖਰੀ ਦਰਸ਼ਨ ਲਈ ਦੂਰ ਦਰਾਡਿਓਂ ਪੰਜਾਬੀ ਲੁਕਾਈ ਹਜ਼ਾਰਾਂ ਦੀ ਗਿਣਤੀ ਵਿੱਚ ਕਸੂਰ ਅਪੜੀ। ਉਸ ਮੌਕੇ ਤੇ ਹਕੂਮਤ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਬੰਦਾ ਨਿਜ਼ਾਮ ਲੋਹਾਰ ਦਾ ਜਨਾਜ਼ਾ ਪੜ੍ਹੇ ਉਹ ਸਰਕਾਰੀ ਖਜ਼ਾਨੇ ਵਿੱਚ 2 ਰੁਪਏ ਚੁੱਲ੍ਹਾ ਟੈਕਸ ਜਮ੍ਹਾਂ ਕਰਵਾਏਗਾ। ਉਸ ਸਮੇਂ 2 ਰੁਪਏ ਦੀ ਬਹੁ ਕਦਰ ਹੁੰਦੀ ਸੀ। ਲੈਕ ਸੂਲੀ ਦੇ ਆਏ ਵੇ ਸੋਝਿਆ ਬੇਦੋਸਾ ਛੱਡਿਆ ਈ ਢਾਹ ਮੁਨਾਰਾ। 950 ਆਦਮੀ ਰਲਿਆ ਜਨਾਜ਼ੇ ਲੋਹਾਰ ਦੇ, ਜਿਨ੍ਹਾਂ ਘਤਿਆ ਲੁੰਗੀ ਤੇ ਪੱਟ ਦਾ ਆਣ ਸਲਾਰਾ। ਬਲਦੀਆ ਕਸੂਰ ਤੋਂ ਕਚਹਿਰੀ ਕਸੂਰ ਵੱਲ ਜਾਂਦਿਆਂ ਖੱਬੇ ਹੱਥ ਕਸੂਰ ਦਾ ਵੱਡਾ ਕਬਰਿਸਤਾਨ ਹੈ। ਪੰਜਾਬ ਦੇ 2 ਮਹਾਨ ਸੂਫੀ ਸ਼ਾਇਰਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦੇ ਉਸਤਾਦ ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਦੀ ਅਖੀਰਲੀ ਆਰਾਮਗਾਹ ਵੀ ਇੱਥੇ ਹੀ ਹੈ। ਕਸੂਰ ਸ਼ਹਿਰ ਦੇ ਇਸੇ ਵੱਡੇ ਕਬਰਿਸਤਾਨ ਵਿੱਚ ਸੜਕੋਂ ਖੱਬੇ ਹੱਥ ਬਿਲਕੁਲ ਨਾਲ ਹੀ ਨਿਜ਼ਾਮ ਲੋਹਾਰ ਦੀ ਸੰਗੇ ਮਰਮਰ ਨਾਲ ਬਣੀ ਹੋਈ ਕਬਰ ਹੈ। ਕਬਰ ਦੇ ਇੱਕ ਪਾਸੇ ਸੂਰਤ ਇਖਲਾਸ ਤੇ ਦੂਜੇ ਪਾਸੇ ਸੂਰਤੁਲ ਕੌਸਰ ਲਿਖੀ ਹੋਈ ਹੈ। ਕਬਰ ਉੱਤੇ ਲਿਖਿਆ ਹੋਇਆ ਹੈ, ਕੌਮੀ ਹੀਰੋ ਨਿਜ਼ਾਮ ਲੋਹਾਰ ਮੁਗਲ।